ਮਿੰਟੂ ਜੀ, ਰੁਕ ਕਰਦੇ ਹਾਂ ਖਬਰਾਂ ਦਾ। ਸ਼ੁਰੂਆਤ ਕਰਾਂਗੇ ਕਬੱਡੀ ਖਿਡਾਰੀ ਤੇ ਫਾਇਰਿੰਗ ਦੇ ਮਾਮਲੇ ਤੋਂ। ਦੋ ਮੁਲਜ਼ਮ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਮੈਨੂੰ ਆਵਾਜ਼ ਕੱਟ ਗਈ ਸੀ ਤੁਹਾਡੀ। ਜੀ 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 ਮਿੰਟੂ ਜੀ, ਕਬੱਡੀ ਖਿਡਾਰੀ ਤੇ ਜਿਹੜੀ ਫਾਇਰਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਜੀ। ਜੀ ਹਾਂ ਜੀ, ਉਹ ਧੂੜਕੋਟ ਰਣਸੀਹ ਦੀ ਘਟਨਾ ਸੀਗੀ। ਮੋਗੇ ਜ਼ਿਲ੍ਹੇ ਦਾ ਇੱਕ ਪਿੰਡ ਹੈ, ਬਹੁਤ ਮਸ਼ਹੂਰ ਪਿੰਡ ਹੈ ਧੂੜਕੋਟ ਰਣਸੀਹ। ਉੱਥੇ ਉਹ ਘਟਨਾ ਵਾਪਰੀ ਸੀਗੀ ਤੇ ਉਸ ਘਟਨਾ ਦੇ ਵਿੱਚ ਇੱਕ ਕਬੱਡੀ ਖਿਡਾਰੀ ਜ਼ਖਮੀ ਹੋਇਆ ਜੀ। ਕਬੱਡੀ ਖਿਡਾਰੀ ਜ਼ਖਮੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਫਿਰ ਖੁਦ ਐਸਐਸਪੀ ਨੇ ਆ ਕੇ ਇਹ ਗੱਲ ਆਖੀ ਸੀਗੀ ਕਿ ਇਹਦੇ ਵਿੱਚ ਇੱਕ ਬੰਦਾ ਬਾਹਰ ਬੈਠਾ ਹੈ ਜਿਹੜਾ ਸ਼ਾਇਦ ਯੂਐਸ ਦੇ ਵਿੱਚ ਦੱਸਿਆ ਗਿਆ ਕਿ ਉਹ ਇਨਵੋਲਵ ਆ, ਯਾਨੀ ਉਹਨੇ ਸਾਰਾ ਕੁਝ ਕਰਵਾਇਆ। ਬਾਅਦ ਦੇ ਵਿੱਚ ਇਹਨਾਂ ਨੇ ਦੋ ਅਣਪਛਾਤੇ ਸ਼ੂਟਰਾਂ ਸਮੇਤ 5 ਕੁ ਬੰਦਿਆਂ ਤੇ ਪਰਚਾ ਕੀਤਾ ਤੇ ਜਿਹਦੇ ਚੋਂ 2 ਬੰਦੇ ਫੜ ਲਏ। ਜਿਹੜਾ ਇੱਥੇ ਬਾਹਰ ਬੈਠਾ ਉਹਦਾ ਨਾਂ ਜੱਗਾ ਦੱਸਿਆ ਜਾਂਦਾ ਹੈ ਜੀ। ਤੇ ਉਹਦਾ ਭਰਾ ਤੇ ਪਿਤਾ ਵੀ ਨਾਮਜ਼ਦ ਕਰ ਲਿਆ ਗਿਆ। ਦੇਖੋ, ਪਹਿਲੀ ਗੱਲ ਤੇ ਹੈ ਕਿ ਜੇ ਤਾਂ ਉਹਨਾਂ ਦੀ ਇਨਵੋਲਵਮੈਂਟ ਹੈਗੀ ਆ ਤੇ ਜ਼ਰੂਰ ਨਾਮਜ਼ਦ ਕੀਤਾ ਜਾਣਾ ਚਾਹੀਦਾ, ਪਰ ਕੱਲੇ ਰਿਸ਼ਤੇਦਾਰ ਹੋਣ ਕਰਕੇ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਜਾਣਾ ਚਾਹੀਦਾ। ਜੇ ਉਹ ਕਿਸੇ ਕੌਨਸਪੀਰੇਸੀ ਦਾ ਹਿੱਸਾ ਨੇ, ਕਿਸੇ ਕ੍ਰਾਈਮ ਦੇ ਵਿੱਚ ਸ਼ਾਮਲ ਨੇ, ਤਾਂ ਜ਼ਰੂਰ ਇਨਵੈਸਟੀਗੇਸ਼ਨ ਤੋਂ ਬਾਅਦ ਠੀਕ ਹੈ ਨਾਮਜ਼ਦ ਕਰ ਲਿਆ ਜਾਣਾ ਚਾਹੀਦਾ। ਪਰ ਕੋਈ ਕਿਸੇ ਦਾ ਰਿਸ਼ਤੇਦਾਰ ਆ, ਇਹਦੇ ਨਾਤੇ ਨਹੀਂ ਉਹਨੂੰ ਚੱਕ ਲੈਣਾ ਚਾਹੀਦਾ। ਦੂਜੀ ਚੀਜ਼, ਉਹ ਪੁਲਿਸ ਨੇ ਆਫੀਸ਼ੀਅਲੀ ਕਿਹਾ ਸੀ, ਉਹ ਇਹੋ ਦੱਸਿਆ ਸੀ ਕਿ ਇਹ ਆਮ ਆਦਮੀ ਪਾਰਟੀ 'ਚ ਚੱਲ ਗਿਆ ਸੀ ਤੇ ਆਉਣ ਵਾਲੇ ਦਿਨਾਂ 'ਚ ਕਬੱਡੀ ਖਿਡਾਰੀ ਸਰਪੰਚੀ ਦਾ ਇਲੈਕਸ਼ਨ ਲੜਨਾ ਚਾਹੁੰਦਾ ਸੀਗਾ, ਜਦ ਕਿ ਉਹ ਜਿਹੜਾ ਬਾਹਰ ਬੈਠਾ ਵਿਅਕਤੀ ਆ ਉਹ ਇਹਨੂੰ ਰੋਕਦਾ ਸੀਗਾ। ਹੁਣ ਇੱਕ ਕਥਿਤ ਤੌਰ ਤੇ ਆਡੀਓ ਵੀ ਵਾਇਰਲ ਹੋਈ ਪਈ ਆ ਜਿਹਦੇ ਵਿੱਚ ਇਹ ਸਾਰਾ ਕੁਝ ਦੱਸਿਆ ਗਿਆ ਕਿ ਬਈ ਇਹਨੂੰ ਰੋਕਿਆ ਸੀ, ਇਹਨੇ ਗਦਾਰੀ ਕੀਤੀ, ਇਹ ਤੇ ਹੁਣ ਤੋਹਫਾ ਹੈ ਤੇ ਅਗਲੀ ਵਾਰੀ ਮਤਲਬ ਗੋਲੀ ਸਿਰ 'ਚ ਮਾਰਾਂਗੇ, ਤੇ ਨਾਲ ਡਰਾਇਆ ਗਿਆ ਕਿ ਭਾਈ ਕੋਈ ਵੀ ਪਿੰਡ ਦੇ ਵਿੱਚੋਂ ਗਵਾਹੀ ਨਾ ਦੇਵੇ। ਅੱਛਾ। ਪਹਿਲੀ ਗੱਲ ਤਾਂ ਦੇਖੋ ਇਹ ਆ ਕਿ ਮਸਲਾ ਇੱਥੋਂ ਤੱਕ ਵਿਗੜਿਆ ਪਿਆ ਪ੍ਰਵੀਨ ਜੀ, ਲਾਅ ਐਂਡ ਆਰਡਰ ਦਾ, ਤਾਂ ਕਿ ਪਿੰਡਾਂ ਦੇ ਵਿੱਚ ਵੀ ਤੁਸੀਂ ਵੇਖੋਗੇ, ਖਾਸ ਤੌਰ ਤੇ ਇਸ ਏਰੀਏ ਦੇ ਵਿੱਚ ਤੇ ਬਹੁਤ ਸਾਰੀਆਂ ਘਟਨਾਵਾਂ ਤੁਹਾਨੂੰ ਸਿਲਸਿਲੇਵਾਰ ਤਰੀਕੇ ਨਾਲ ਅੰਜਾਮ ਦਿੱਤੀਆਂ ਮਿਲ ਜਾਊਗੀਆਂ ਜਿਹਦੇ ਵਿੱਚ ਸ਼ੂਟਰ ਘਰ ਤੱਕ ਪਹੁੰਚਦੇ ਨੇ, ਸ਼ੂਟ ਕਰਦੇ ਨੇ। ਇਸ ਮੁੰਡੇ ਤੱਕ ਵੀ ਇਹ ਕਹਿ ਕੇ ਪਹੁੰਚੇ ਕਿ ਕਬੂਤਰ ਵੇਖਣੇ ਨੇ, ਸ਼ਾਇਦ ਉਹ ਕਬੂਤਰ ਰੱਖਣ ਦਾ ਸ਼ੌਂਕੀ ਹੋਵੇਗਾ। ਉਸ ਤੋਂ ਬਾਅਦ ਇਹ ਫਾਇਰਿੰਗ ਹੋਈ ਆ। ਅੱਗੇ ਇੱਕ ਕਾਂਗਰਸੀ ਲੀਡਰ ਦਾ ਕਤਲ ਹੋਇਆ ਸੀ ਜਿਹੜਾ ਕਿ ਉਹ ਮੋਗੇ ਦਾ ਹੀ ਸੀ, ਮੋਗੇ ਜ਼ਿਲ੍ਹੇ 'ਚ ਬਲੀ, ਉਹਨੂੰ ਵੀ ਘਰ ਵੜ ਕੇ ਮਾਰਿਆ ਗਿਆ ਸੀਗਾ। ਯਾਨੀ ਇਹ ਆ ਕਿ ਆਪਾਂ ਅੱਗੇ ਆਨੇ ਹੁੰਦੇ ਆ ਕਿ ਬਈ ਘਰ 'ਚ ਬੰਦਾ ਵੜ ਗਿਆ ਤੇ ਚਲੋ ਘੱਟੋ ਘੱਟ ਬਚ ਜਾਏਗਾ, ਪਰ ਇੱਥੇ ਸ਼ੂਟਰ ਜਿਹੜੇ ਹੈਗੇ ਨੇ ਉਹ ਘਰ 'ਚ ਵੜ ਕੇ ਵੀ ਸ਼ੂਟ ਕਰ ਦਿੰਦੇ ਨੇ। ਚਲੋ ਇਹ ਜਿਹੜਾ ਕਬੱਡੀ ਖਿਡਾਰੀ ਆ ਹਾਲ ਦੀ ਘੜੀ ਕਹਿ ਲਓ ਖਤਰੇ ਤੋਂ ਬਾਹਰ ਆ, ਪਰ ਜਿਸ ਤਰ੍ਹਾਂ ਦੀ ਇਹ ਘਟਨਾ ਅੰਜਾਮ ਦਿੱਤੀ ਗਈ ਇਹ 2 ਤਰੀਕਿਆਂ ਨਾਲ ਚਿੰਤਾਜਨਕ ਆ। ਨੰਬਰ 1 ਕਿ ਜਿਸ ਤਰ੍ਹਾਂ ਲਾਅ ਐਂਡ ਆਰਡਰ ਦੀ ਆਪਾਂ ਗੱਲ ਕਰਦੇ ਆ, ਦੂਜੀ ਚੀਜ਼ ਕਿ ਸਰਪੰਚੀ ਦਾ ਇਲੈਕਸ਼ਨ ਹਾਲੇ ਐਲਾਨਿਆ ਜਾਣਾ ਬਾਕੀ ਆ, ਗੋਲੀਆਂ ਪਹਿਲਾਂ ਚੱਲ ਪਈਆਂ ਨੇ ਜੀ। ਤੇ ਇਹਦੇ ਨਾਲ ਸਭ ਤੋਂ ਵੱਡੀ ਗੱਲ ਕਿ ਕਬੱਡੀ ਦੇ ਵਿੱਚ ਇਹ ਡਰ, ਇਹ ਭੈ, ਇਹ ਖੌਫ ਇੰਨਾ ਜ਼ਿਆਦਾ ਪਸਰਦਾ ਪਿਆ ਕਿ ਬਹੁਤ ਸਾਰੇ ਜਿਹੜੇ ਸਟਾਰ ਕਬੱਡੀ ਖਿਡਾਰੀ ਹੈ ਜਿਨ੍ਹਾਂ ਚੋਂ ਕੁਝ ਨੂੰ ਅਸੀਂ ਜਾਣਦੇ ਵੀ ਹਾਂ ਕਿ ਉਹ ਇਸ ਸੀਜ਼ਨ 'ਚ ਇੱਧਰ ਆਉਣ ਤੋਂ ਹੀ ਤਰਪਕਦੇ ਪਏ ਨੇ। ਸੀਜ਼ਨ ਚੱਲ ਚੁੱਕਾ ਹੈ, ਕਬੱਡੀ ਦਾ ਸੀਜ਼ਨ ਅਕਤੂਬਰ ਦੀ ਸ਼ੁਰੂਆਤ 'ਚ ਹੀ ਸ਼ੁਰੂ ਹੋ ਜਾਂਦਾ ਹੈ। ਵੈਸੇ ਤਾਂ ਮੇਲੇ ਜਿਹੜੇ ਅਗਸਤ ਸਤੰਬਰ ਤੋਂ ਸ਼ੁਰੂ ਹੋ ਜਾਂਦੇ ਨੇ, ਉਦਾਂ ਪੰਜਾਬ 'ਚ ਸਾਰੇ ਮੇਲੇ ਪਹਿਲਾਂ ਤਾਂ ਚੱਲਦੇ ਹੀ ਕਬੱਡੀ ਦੇ ਮੇਲੇ ਹੁੰਦੇ ਸੀਗੇ। ਪੱਟੀ ਤਹਿਸੀਲ ਤੋਂ ਲੈ ਕੇ ਇਧਰ ਅਬੋਹਰ ਤੱਕ ਮੇਲੇ ਹੀ ਮੇਲੇ ਹੁੰਦੇ ਸੀਗੇ, ਸਾਰਾ ਸਾਲ ਹੀ ਚੱਲੀ ਜਾਂਦੇ ਸਨ। ਪਰ ਗੱਲ ਇਹ ਆ ਕਿ ਹੁਣ ਟੂਰਨਾਮੈਂਟ ਜਿਹੜੇ ਹੁੰਦੇ ਸਤੰਬਰ ਅਕਤੂਬਰ ਤੋਂ ਸ਼ੁਰੂ ਹੋ ਕੇ ਤੇ ਵਿਸਾਖੀ ਤੱਕ ਜਾਂਦੇ ਨੇ, ਪਰ ਕੁਝ ਕਬੱਡੀ ਖਿਡਾਰੀ ਇੱਥੇ ਆਉਣ ਤੋਂ ਹੀ ਡਰਦੇ ਪਏ ਨੇ ਕਿ ਕੋਈ 500 1000 ਦਾ ਕਾਰਤੂਸ ਖਾਲੀ ਕਰ ਦੂਗਾ ਤੇ ਜਾ ਜਾਂਦੀਆਂ ਹੋ ਜਾਣੀ। ਇਹਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਿੰਤਾਜਨਕ ਸਬੱਬ ਹੈਗਾ। ਤੇ ਬਾਕੀ ਜਿਹੜਾ ਕਬੱਡੀ ਖਿਡਾਰੀ ਕੈਰੀਅਰ ਗਾਂ ਤੋਰ ਰਿਹਾ ਹੈ, ਮੈਂ ਤੇ ਕਹੂੰਗਾ ਕਿ ਇਹਨਾਂ ਦੇ ਸਿਆਸੀ ਪਰਛਾਵਿਆਂ ਤੋਂ ਭਾਈ ਦੂਰ ਰਹੋ, ਵਧੀਆ ਕਬੱਡੀ ਵੱਲ ਧਿਆਨ ਦਿਓ, ਵਧੀਆ
ਸੈਟਲਡ ਹੋਵੋ, ਜੌਬ ਹਾਸਲ ਕਰੋ। ਇਹ ਸਿਆਸਤਦਾਨ ਤੇ ਇਹੀ ਕੁਛ ਆ ਕਿ ਕਈ ਵਾਰ ਵਰਤ ਕੇ ਵੀ ਸੁੱਟ ਜਾਂਦੇ ਹੁੰਦੇ। ਹੂੰ, ਇਹਨਾਂ ਦੀ ਖਾਤਰ ਦੁਸ਼ਮਣੀਆਂ ਚੋਂ ਨਿਕਲਣਾ ਕੱਖ ਨਹੀਂ ਹੈ। ਮਾਰਨ ਵਾਲੇ ਵੀ ਵਿਚਾਰ ਲੈਣ ਕਿ ਉਹਨਾਂ ਨੇ ਵੀ ਇੱਕ ਦਿਨ ਸ਼ਾਇਦ ਇਸੇ ਚੀਜ਼ ਦਾ ਹੀ ਸ਼ਿਕਾਰ ਹੋ ਜਾਣਾ। ਹੂੰ, 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 ਤੇ ਜਿਹੜੇ ਕਬੱਡੀ ਖਿਡਾਰੀ ਇਸ ਤਰ੍ਹਾਂ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ, ਜਾਂ ਤਾਂ ਫਿਰ ਪੱਕੇ ਪੈਰੀ ਆਉਣ, ਜਿਵੇਂ ਆਪਣੇ ਸਾਹਮਣੇ ਇੱਕ ਮਿਸਾਲ ਹੈਗੀ ਆ ਗੁਰਲਾਲ ਘਨੌਰ, ਇਸ ਟਾਈਮ ਹੂੰ, ਗੁਲਜ਼ਾਰੀ ਮੂਨਕ, ਇਹ ਹਾਂਜੀ, ਸਿਆਸਤ ਦੇ ਵਿੱਚ ਆਏ ਨੇ ਤੇ ਆਪਦਾ ਕਬੱਡੀ ਕੈਰੀਅਰ ਪੂਰਾ ਓਵਰ ਕਰਕੇ ਉਸ ਤੋਂ ਬਾਅਦ ਪਾਰੀ ਸ਼ੁਰੂ ਕੀਤੀ ਹੈ। ਹੂੰ, ਪਰ ਫਿਰ ਵੀ ਮੈਂ ਕਹੂੰਗਾ ਕਿ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਕੀ ਸਰਪੰਚੀ ਲੈ ਕੇ ਕੀ ਸਾਰੀ ਜ਼ਿੰਦਗੀ ਸਰਪੰਚ ਰਹਿ ਜਾਓਗੇ ਤੁਸੀਂ? ਜੀ, ਜੀ, ਕਿਸੇ ਦਾ ਬੰਦਾ ਮਾਰ ਕੇ ਕੀ ਖੱਟ ਲੈਣਾ? ਖੈਰ, ਜੋ ਵੀ ਆ, ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੰਜਾਬ। ਜੀ, 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 ਜੀ।